ਹਾਂਜੀ ਬੇਟੇ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਨ੍ਹਾਂ ਦਾ ਮੂੰਹ ਸੁੱਕਦਾ ਹੈ ਨਾ, ਰਾਤ ਨੂੰ ਗੈਲਸੀਨ ਮਲ ਕੇ ਸੌਣ ਮੂੰਹ ਵਿੱਚ। ਗਲੈਸਰੀਨ। ਠੀਕ ਆ। ਹਾਂਜੀ। ਠੀਕ ਆ। ਜਿਹੜੇ ਬੱਚੇ ਨੇ ਨਾ, ਜਿਹਨਾਂ ਨਜ਼ਰ ਨੱਕ, ਉਹਨਾਂ ਨੂੰ ਠੰਡਾ ਦੁੱਧ, ਠੰਡਾ ਜੂਸ ਨਹੀਂ ਦੇਣਾ ਚਾਹੀਦਾ ਅੱਜ ਕੱਲ੍ਹ। ਹੂੰ। ਇੱਕ ਤਾਂ ਮੋਟੀ ਇਲਾਚੀ, ਬਦਾਮ ਤੇ ਸੌਂਫ ਸਾੜ ਕੇ ਨਾ ਘਿਓ 'ਚ ਗਰਮ ਗਰਮ ਉਹਨਾਂ ਪੁਰਪੜੀਆਂ ਦੇ ਤਾਲੂ 'ਚ ਨਾ ਚੁੱਸਣ ਸਿਰ ਵਿੱਚ, ਨੱਕ ਸੁੱਕ ਜਾਏਗਾ। ਹੂੰ। ਤੇ ਇੱਕ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਵੀ ਜਿਹੜੇ ਬੱਚੇ ਨੂੰ ਖੰਘ ਨਜ਼ਲਾ ਹੈ ਨਾ, ਪਾਣੀ ਉੱਥੇ ਤਾਂ ਆਪਾਂ ਤਾਂ ਇੱਥੇ ਹੁਣ ਫਰਿੱਜਾਂ ਨੇ, ਉੱਥੇ ਕਈ ਵਾਰ ਨਹੀਂ ਲਾਈਟ ਹੁੰਦੇ, ਥੋੜ੍ਹਾ ਜਿਹਾ ਉਬਾਲ ਲੈਣ ਜਿੰਨਾ ਚਿਰ ਬੱਚੇ ਨੂੰ ਚਾਹੀਦਾ। 2-3 ਬੱਚੇ ਨੇ, ਗਲਾਸ ਅੱਧਾ ਤਾਂ ਚਾਹੀਦਾ ਹੀ ਹੈ ਕਾੜਾ ਜਿਹਾ। ਸੌਂਫ ਤੇ ਮੋਟੀ ਇਲਾਚੀ ਤੇ ਮਲੱਠੀ, ਬਨਕਸ਼ਾ, ਗਲੋ, ਸੁਹਾਗਾ, ਥੋੜ੍ਹੀ ਤੁਲਸੀ ਦੇ ਪੱਤੇ, ਥੋੜ੍ਹੀ ਜਿਹੀ ਜਵੈਣ ਤੇ ਵਿੱਚ ਮੈਂ ਪਾ ਕੇ ਨਾ, ਭਾਵੇਂ ਗੁੜ ਪਾ ਲੈਣ, ਸ਼ੱਕਰ ਪਾ ਲੈਣ, ਖੰਡ ਪਾ ਲੈਣ, ਉਹਨੂੰ ਚੰਗੀ ਤਰ੍ਹਾਂ ਕਾੜ ਲੈਣ। ਜਿਸ ਵੇਲੇ ਗਲਾਸ ਤੋਂ ਅੱਧਾ ਗਲਾਸ ਰਹਿ ਜਾਏ ਨਾ, ਫਿਰ ਥੋੜ੍ਹੀ ਜਿਹੀ ਪੱਤੀ, ਥੋੜ੍ਹਾ ਦੁੱਧ ਪਾ ਕੇ ਉਹਨੂੰ ਚੰਗੀ ਤਰ੍ਹਾਂ ਉਬਾਲ ਕੇ ਨਾ, ਉਹ ਬੱਚਿਆਂ ਨੂੰ ਪਿਆਉਣ ਗਰਮ ਗਰਮ ਸੌਣ ਲੱਗਿਆ ਰਾਤ ਨੂੰ ਨਾ। ਤੇ ਉਹਨਾਂ ਦਾ ਜਿਹੜਾ ਨਜ਼ਲਾ ਜਿਹਾ ਤੇ ਖੰਘ ਖੁੰਘ ਜਿਹੀ, ਇਹ ਬੱਚਿਆਂ ਦੇ ਇਲਾਜ ਨੇ, ਅਸੀਂ ਆਪ ਦਿੰਦੇ ਹੁੰਦੇ ਸਾਂ। ਤੇ ਇੱਕ ਉਹਨਾਂ ਕਿਹਾ ਸੀ ਨਮੂਨੀਆ, ਇੱਕ ਤਾਂ ਨਾ ਨਮੂਨੀਆ ਵਾ ਸੁੰਡ ਤੇ ਜਵੈਣ, ਕਾਲੀ ਮਿਰਚ ਤੇ ਮਗਾਂ ਹੂੰ। ਪੀਸੋ, ਅੱਧਾ ਚਮਚ ਨਾ ਕੋਸੇ ਪਾਣੀ ਨਾਲ ਲੈਣ, ਜਿੰਨਾ ਨਮੂਨੀਆ। ਉਹ ਜਿਹੜੀ ਦਰਦ ਹੈ ਨਾ, ਉਹ ਵੀ ਹਟੇਗੀ। ਵੱਖੀ ਵਿੱਚ ਹੁੰਦੀ ਵੀ ਕਈ ਵਾਰੀ। ਇੱਕ 10 ਮਣਕੇ ਲੈ ਲੈਣ, 8 ਕਾਲੀ ਮਿਰਚ ਪਾ ਕੇ, ਦੁੱਧ 'ਚ ਮਿਸ਼ਰੀ ਪਾ ਕੇ ਉਬਾਲ ਕੇ ਤੇ ਉਹ ਲੈਣ। ਇੱਕ ਔਲਾ ਪਾਊਡਰ ਤੇ ਅਰਜਨ ਸਾਲਨ ਆਪਣੇ ਸ਼ਹਿਦ ਨਾਲ ਚੱਟਣ। ਇਹਨਾਂ ਚੀਜ਼ਾਂ ਨੂੰ ਵਰਤ ਲੈਣ ਤੇ ਫਿਰ ਅਗਲੀ ਵਾਰੀ ਮੈਂ ਹੋਰ ਦੱਸ ਦਿਆਂਗੀ। ਤੇ ਇੱਕ ਮੈਂ ਦੱਸਣੀ, ਉਹ ਭਾਈ ਸਾਹਿਬ ਕਹਿੰਦੇ ਜੀ ਕੰਨਾਂ 'ਚ ਆਵਾਜ਼ਾਂ ਆਈਆਂ, ਤਾਂ ਮੈਂ ਕਈ ਵਾਰੀ ਦੱਸਿਆ। ਅਲਸੀ ਦੇ ਤੇਲ 'ਚ ਨਾ ਚਿੱਟੇ ਪਿਆਜ਼ ਦਾ ਪਾਣੀ ਕੱਢ ਲਓ ਤੇ ਉਹ ਸੜ ਜਾਏਗਾ। ਪਾਣੀ ਛਿੜਕ ਛਿੜਕ ਜਿਹਲੇ ਮੁੱਕੇਗੀ, ਤੇਲ ਸੜ ਜਾਏਗਾ ਨਾ, ਉਹ ਕੰਨਾਂ 'ਚ ਬੂੰਦਾਂ ਪਾਉਣ। ਜੀ। ਇੱਕ ਸੁੰਡ ਤੇ ਗੁੜ ਘਿਓ 'ਚ ਭੁੰਨ ਕੇ ਨਾ, ਉਹ ਖਾਣ ਰਾਤ ਨੂੰ ਸੌਣ ਲੱਗਿਆ ਗਰਮ ਦੁੱਧ ਲੈ ਸਕਦੇ ਨੇ। ਇਹ ਕੰਨਾਂ ਦੀਆਂ ਆਵਾਜ਼ਾਂ ਲਈ ਆ ਨਾ। ਕੰਨਾਂ ਦੀ ਠੀਕ ਆ। ਆਵਾਜ਼ਾਂ ਲਈ। ਕਲੌਂਜੀ ਦਾ ਤੇਲ, ਸਰੋਂ ਦਾ ਤੇਲ ਸਾੜ ਕੇ ਨਾ, ਉਹ ਵੀ ਬੂੰਦਾਂ ਪਾਉਣ। ਮੈਂ 5-4 ਨੁਸਖੇ ਲਿਖੇ ਸੀ ਜਿਹੜੇ ਵਰਤੇ ਆਰਾਮ ਆਉਂਦਾ ਹੈ। ਤੇ ਇੱਕ ਤੁਸੀਂ ਐਂ ਕਰਨ, ਜਿਹਨਾਂ ਦੇ ਪੈਰਾਂ ਨੂੰ ਪਸੀਨਾ ਆਉਂਦਾ ਹੈ ਨਾ, ਜੀ। ਦਹੀਂ ਵਿੱਚ ਗੁਲਾਬ ਜਲ ਪਾ ਕੇ ਤੇ ਵੇਸਣ ਪਾ ਕੇ ਨਾ ਪੈਰਾਂ ਨੂੰ ਲੇਪ ਕਰਨ। ਵਾਹਵਾ ਘੰਟਾ ਲੱਗਾ ਰਹਿਣ ਦੇਣ, ਫਿਰ ਉਹਨੂੰ ਗਰਮ ਪਾਣੀ ਨਾਲ ਧੋ ਕੇ ਸਾਫ਼ ਕਰ ਲੈਣ। ਅੱਛਾ। ਔਲੇ ਦਾ ਪਾਊਡਰ ਤੇ ਸ਼ਹਿਦ ਲਾ ਕੇ ਖਾਣ, ਪਸੀਨਾ ਨਹੀਂ ਆਏਗਾ। ਹੂੰ। ਸੁੱਕੇ ਔਲੇ ਪਾਣੀ 'ਚ ਉਬਾਲ ਕੇ ਨਾ, ਤੇ ਠੰਡਾ ਥੋੜ੍ਹਾ ਕੋਸਾ ਹੋਵੇ ਤੇ ਪੈਰ ਰੱਖ ਕੇ ਬੈਠੇ ਰਹਿਣ, ਤੇ ਪਸੀਨਾ ਨਹੀਂ ਆਏਗਾ। ਤੇ ਔਲੇ ਦਾ ਮੁਰੱਬਾ ਖਾਣ ਨਾਲ ਪਸੀਨਾ ਹਟ ਜਾਏਗਾ। ਮੈਨੂੰ ਖੁਦ ਵੀ ਆਉਂਦਾ ਸੀ, ਮੇਰੇ ਸਿਰ ਦੁੱਖਣ, ਇਹਦੇ ਨਾਲ ਹੀ ਹਟਿਆ ਮੇਰਾ। ਇੱਕ ਤਾਂ ਬੱਚੇ ਨੇ, ਛੋਟੇ ਬੱਚਿਆਂ ਨੂੰ ਖੰਘ, ਜਦੋਂ ਵੀ ਖੰਘ ਲੱਗਦੀ ਹੈ ਸੁੱਕੀ ਗਿੱਲੀ, ਜਦੋਂ ਵੀ, ਕਦੋਂ ਵੱਡਾ ਬੰਦਾ 10 ਬੂੰਦਾਂ ਲੈ ਸਕਦਾ, ਬੱਚਾ 5 ਬੂੰਦਾਂ ਲਪਾ ਦਿਓ। ਥੋੜ੍ਹਾ ਜਿਹਾ ਸ਼ਹਿਦ ਲਾ ਕੇ ਚਟਾਓ ਉਹਨਾਂ ਨੂੰ, ਤੇ ਉਹਨਾਂ ਦੀ ਖੰਘ ਖੁੰਘ ਜਿਹੀ ਜੋ ਬਲਗਮ ਵਾਲੀ ਸੁੱਕੀ ਹਟ ਜਾਂਦੀ। ਠੀਕ। ਇੱਕ ਮਲੱਠੀ ਦਾ ਪਾਊਡਰ ਤੇ ਕਾਲੀ ਮਿਰਚ ਲੈ ਕੇ ਨਾ, ਸ਼ਹਿਦ ਲਾ ਕੇ ਬੱਚੇ ਨੂੰ ਚਟਾਉਣੇ। ਨਿੱਕੇ ਨਿੱਕੇ ਬੱਚਿਆਂ ਦੇ ਨੁਸਖੇ ਨੇ ਵਰਤਣ, ਗੋਲੀਆਂ ਖਵਾਉਣ ਨਾਲੋਂ। ਅਨਾਰ ਦੇ ਰਸ ਵਿੱਚ ਸ਼ਹਿਦ ਪਾ ਕੇ ਵੀ ਪਾ ਦੇਣਾ, ਤਾਂ ਉਹਦੇ ਨਾਲ ਬੜਾ ਉਹਨਾਂ ਨੂੰ ਫ਼ਰਕ ਪਏਗਾ। ਤੇ ਮੈਂ ਛੋਟਾ ਜਿਹਾ, ਮੈਂ ਵਾਲ ਉੱਥੇ ਗਈ ਨਾ, ਮੇਰੇ ਬੜੇ ਝੜ ਗਏ, ਤੇ ਮੈਂ ਆਹ ਨੁਸਖਾ ਵਰਤਿਆ ਸੀ। ਤੇ ਰੋਜ਼ ਪੁੱਛਦੇ ਨੇ, ਮੈਂ ਦੱਸਦੀ ਹਾਂ। ਜੀ। ਕੋਕੋਨਟ ਦਾ ਤੇਲ ਪਾ ਕੇ ਨਾ, 3 ਚਮਚੇ ਦਹੀਂ ਪਾ ਲਓ। ਹੂੰ। 3 ਚਮਚੇ ਐਲੋਵੇਰਾ ਦਾ ਜੂਸ ਕੱਢ ਕੇ ਪਾ ਲਓ। ਤੇ ਕਲੌਂਜੀ ਦਾ ਤੇਲ ਪਾ ਲਓ। ਉਹ ਮਿਕਸ ਹੋ ਜਾਏਗਾ ਨਾ, 1 ਘੰਟਾ ਸਿਰ ਨੂੰ ਲਾਓ। ਫਿਰ ਜਿਹੜਾ ਅੱਬਲ ਤਾਂ ਜ਼ਿਆਦਾ ਡਵ ਸ਼ੈਂਪੂ ਜਿਹੜਾ ਹੈ ਨਾ, ਤੇ ਬਦਾਮਾਂ ਵਾਲਾ ਮਿਕਸ ਕਰਕੇ, ਇਹਦੇ ਨਾਲ ਵਾਲ ਜਿਹੜੇ ਨਹੀਂ ਝੜਦੇ। ਇੱਕ ਆਪਾਂ ਛੇਤੀ ਨਾਲ ਸਿਰ ਨਹਾ ਲੈਂਦੇ ਹਾਂ, ਕਿਹੜੀ ਇੱਥੇ ਮਿੱਟੀ ਘੱਟਾ ਤਾਂ ਕੋਈ ਹੈਗਾ ਨਹੀਂ। ਵਾਲ ਜਿਹੜੀਆਂ ਰੋਜ਼ ਸ਼ੈਂਪੂ ਪਾ ਲੈਣਾ, ਹਫ਼ਤੇ 3-3 4-4 ਵਾਰੀ, ਉਹ ਜੜ੍ਹਾਂ ਵਾਲਾਂ ਦੀਆਂ ਕਮਜ਼ੋਰ ਹੋ ਜਾਂਦੀਆਂ ਨੇ। ਫਿਰ ਉਹ ਵਾਲ ਡਿੱਗਣ ਲੱਗ ਜਾਂਦੇ, ਡਰਾਈ ਸਕਿਨ ਹੋ ਜਾਂਦੀ। ਇੱਕ ਸਿਰ ਨੂੰ 2 ਹਫ਼ਤੇ ਭਾਵੇਂ ਸਾਰਾ ਕੁਛ ਕਰ ਲੈਣਾ, ਹਫ਼ਤੇ 2 ਵਾਰੀ ਘਿਓ ਦੀ ਮਸਾਜ ਕਰਦੇ ਰਹਿਣ ਨਾ, ਤੇ ਉਹਨਾਂ ਨੂੰ ਇੰਨਾ ਫ਼ਰਕ ਪੈਂਦਾ। ਨਾਲੇ ਜਿਹੜੀ ਸਕਿਨ ਹੈ, ਉਹ ਜਿਹੜੀ ਡਰਾਈ ਨਹੀਂ ਹੁੰਦੀ, ਜੀ। ਨਾਲੇ ਵਾਲਾਂ ਦੀ ਜੜ੍ਹਾਂ ਨੂੰ ਤਾਕਤ ਮਿਲਦੀ ਰਹਿੰਦੀ ਹੈ। ਤੇ ਹੂੰ। ਉਹਦੇ ਨਾਲ ਬਹੁਤ ਫ਼ਰਕ ਪੈਂਦਾ ਹੈ। ਉਹ ਭੈਣ ਜੀ ਸੀ ਨਾ, ਹਰਨੀਆਂ ਤੋਂ ਦਰਦ ਹੁੰਦਾ ਤੇ ਜ਼ੋਰ ਨਾਲ ਨਹੀਂ ਮਲਣਾ। ਅੱਛਾ। ਘਿਓ ਲੈ ਕੇ ਨਾ, ਗਰਮ ਕਰਕੇ ਘਿਓ ਪੋਲੀ ਪੋਲੀ ਉਹਦੇ ਤੇ ਮਾਲਿਸ਼ ਕਰਨ। ਤੇ ਗੁੜ ਤੇ ਅਦਰਕ ਤਾਂ ਆਪਾਂ ਰੋਜ਼ ਹੀ ਦੱਸਦੇ ਹਾਂ, ਕੁੱਟ ਕੇ ਚਮਚਾ ਡੇਢ ਸਵੇਰੇ ਖਾ ਲੈਣ ਕਰਨ। ਇੱਕ ਜਿਹੜੀ ਆ ਮੇਰੇ ਬੇਟੇ ਨੂੰ ਥੋੜ੍ਹੀ ਜਿਹੀ ਹੋ ਗਈ ਸੀ ਧੁੰਨੀ ਦੇ ਕੋਲ, ਉਸ ਲਈ ਇਸੇ ਨੁਸਖੇ ਨਾਲ ਹੀ ਹਟੀ। ਬ੍ਰਿਤਕਾ ਬਾਟਕਾ ਬੱਟੀ ਜਿਹੜੀ ਗੋਲੀ ਹੈ ਨਾ, ਇਹ ਖਾਣੀ ਬੜੀ ਜ਼ਰੂਰੀ ਹਰਨੀਆਂ ਵਾਸਤੇ। ਜੇ ਇੰਡੀਆ ਹੋਣ ਨਾ, ਤੇ ਅੱਕ ਦਾ ਦੁੱਧ 3 ਦਿਨ, ਜਿੱਧਰ ਹਰਨੀ ਉੱਧਰ ਨਹੀਂ ਪਾਉਣਾ, ਜਿੱਧਰ ਨਹੀਂ ਹੈਗੀ ਹਰਨੀਆਂ ਉੱਧਰ ਕੰਨ 'ਚ ਪਾਉਣਾ। ਇਹਦੇ ਨਾਲ ਬੜਾ ਪੱਕਾ ਜਿਹੜਾ ਆਪਣਾ ਹੈਗਾ ਏ ਇਲਾਜ, ਮੈਂ ਕਈਆਂ ਨੂੰ ਪਾਇਆ, ਉੱਥੇ ਆਰਾਮ ਆ ਗਿਆ। ਤੁਹਾਡਾ ਕੀ ਖਿਆਲ ਹੈ ਵੀ ਜਿਹੜਾ ਆਪੋਜਿਟ ਸਾਈਡ ਤੇ ਪਾਉਣਾ ਹੈ ਨਾ? ਜਿਹੜੇ ਪਾਸੇ ਹਰਨੀ ਉੱਧਰ ਨਹੀਂ ਪਾਉਣਾ, ਦੂਜੇ ਪਾਸੇ ਪਾਉਣਾ। 3 ਕੁ ਠੀਕ। ਬੂੰਦਾਂ ਰੋਜ਼ ਪਾ ਲੈਣ। ਅੱਕ ਠੀਕ। ਦਾ ਦੁੱਧ ਇੱਕ ਪੱਕਾ ਇਲਾਜ ਹੈ ਇਹਦਾ।
ਤੇ ਉਹ ਕਹਿੰਦੀ ਪਈ ਸੀ ਥਾਇਰਾਇਡ ਮੇਰੀ ਬੇਟੀ ਵੱਡੀ ਦਾ ਗਲਾ ਸੁੱਜ ਗਿਆ ਸੀ, ਆ ਵੱਡੀ ਰਵਿੰਦਰ ਦਾ ਬੁਰਾ ਹਾਲ ਸੀ, ਜੋ ਰੋਜ਼ ਡਾਕਟਰਾਂ ਕੋਲ ਮੈਂ ਆਈ ਹੋਈ ਨੁਕਸਾਂ ਦੱਸਿਆ ਤੇ ਫਿਰ ਲੱਗ ਪਈ ਖਾਣ, ਜਿਹੜੇ ਉੱਥੋਂ ਆਰਾਮ ਨਹੀਂ ਆਇਆ। ਮੇਥੀ, ਇੱਕ ਮੇਥੇ ਹੁੰਦੇ ਨੇ, ਇੱਕ ਮੇਥੀ ਦੇ ਬੀਜ ਨਾ ਰਾਤ ਨੂੰ 1 ਚਮਚਾ ਕੱਚ ਦੇ ਗਲਾਸ 'ਚ ਭਿਉਂ ਕੇ ਰੱਖ ਲਓ ਤੇ ਉਹਨੂੰ ਸਵੇਰੇ ਮਿੱਧ ਕੇ ਪੁਣਨਾ ਨਹੀਂ, ਉਹ ਬਰੀਕ ਜੀ ਹੁੰਦੀ, ਵਿੱਚ ਕਾਲੀ ਮਿਰਚ ਨਮਕ ਪਾ ਕੇ ਨਾ ਉਹ ਸਵੇਰੇ ਪੀਣ। ਇੱਕ ਚਨਾਰ ਗੁੱਗਲ ਦੀਆਂ ਗੋਲੀਆਂ ਇੱਥੋਂ ਮਿਲ ਜਾਣਗੀਆਂ, ਨਹੀਂ ਤਾਂ ਅਸੀਂ ਤਾਂ ਆਨਲਾਈਨ ਤੇ ਮੰਗਾ ਲੈਂਦੇ ਹੁੰਦੇ ਆ। ਉਹ ਗੋਲੀ ਜ਼ਰੂਰ, ਬੜੀ ਜ਼ਰੂਰੀ ਹੈ ਥਾਇਰਾਇਡ ਵਾਲੇ ਵਾਸਤੇ। ਜਦੋਂ ਥਾਇਰਾਇਡ ਤੁਹਾਡੀ ਹਟ ਜਾਏਗੀ, ਤੁਹਾਡੇ ਸਾਰੇ ਸਰੀਰ ਨੂੰ ਸ਼ਾਂਤੀ ਮਿਲ ਜਾਏਗੀ। ਜੀ ਜੀ। ਗਾਜਰ ਦਾ ਜੂਸ, ਗਾਜਰ, ਚੁਕੰਦਰ ਤੇ ਥੋੜਾ ਅਦਰਕ ਪਾ ਕੇ ਨਾ, ਕਾਲੀ ਮਿਰਚ, ਲੂਣ ਪਾ ਕੇ 1 ਗਲਾਸ ਰੋਜ਼ ਪੀਂਦੇ ਰਹਿਣਾ, ਘੁੱਟ-ਘੁੱਟ ਕਰਕੇ। ਤੇ ਇੱਕਦਮ ਨਹੀਂ ਚੜਾ ਕੇ ਕੋਈ ਪੀਵੀ ਦਾ, ਉਹ ਸਿੱਧਾ ਢਿੱਡ ਚਲਾ ਜਾਏਗਾ। ਜੇ ਘੁੱਟ-ਘੁੱਟ ਸਰੀਰ 'ਚ ਰਚਦਾ ਹੈ। ਸੁੱਕਾ ਧਨੀਆ ਵੀ ਦੇਵਣ ਨੂੰ ਮੈਂ ਆਪ ਹੀ ਦਿੰਦੀ ਰਹੀ ਹਾਂ। 2 ਚਮਚੇ ਰਾਤ ਨੂੰ ਕੱਚ ਦੇ ਗਲਾਸ 'ਚ ਭਿਉਂ ਦਿਓ, ਸਵੇਰੇ ਮਿੱਧ ਕੇ ਪੁਣ ਕੇ ਕਾਲੀ ਮਿਰਚ ਦਾ ਨਮਕ ਪਾ ਕੇ ਖਾਓ। ਜੇ ਹੁਣ ਆਨੇ ਐਪਲ ਸਾਈਡਰ 1 ਚਮਚਾ ਪਾਣੀ ਪਾ ਕੇ ਖਾਓ ਤੇ ਸਾਨੂੰ ਤਾਂ ਕੌੜਾ ਲੱਗਦਾ ਪਾਣੀ, ਅਸੀਂ ਕੀ ਕਰੀਏ? ਤੇ ਅਸੀਂ ਆਨੇ ਚਲੋ ਵੀ ਜੇ ਇਹਦੇ ਜਿਹੜੀ ਚੀਜ਼ ਨਾਲ ਆਰਾਮ ਆਣਾ, ਭਾਵੇਂ ਉਹ ਕੌੜੀ ਵਰਗੀ ਜ਼ਹਿਰ ਹੋਵੇ, ਅਸੀਂ ਆਰਾਮ ਹੀ ਲੈ ਲੈਣਾ। ਬਿਲਕੁਲ ਸਵਾਦ ਨਹੀਂ ਹੁੰਦਾ, ਪੀਣਾ ਪੈਣਾ ਤੁਹਾਨੂੰ। ਉਹ ਸਵਾਦ ਤਾਂ ਨਹੀਂ ਹੁੰਦਾ, ਪਰ ਦੁੱਖ ਹੁੰਦਾ ਪੀਣਾ ਹੈ ਨਾ। ਜਦੋਂ ਵੀ ਸਾਡੇ ਗਿੱਲ ਸਾਹਿਬ ਦਾ ਪਿਸ਼ਾਬ ਰੁਕ ਜਾਂਦਾ ਹੁੰਦਾ ਸੀ ਇਹਨਾਂ ਦਾ, ਤੇ ਸਿਰਫ ਜੌਂ ਖਾਰ ਤੇ ਕਲਮੀ ਸ਼ੋਰਾ, ਮੈਂ ਬੱਕਰੀ ਦੁੱਧ ਮਿਲ ਜਾਂਦਾ ਸੀ, ਕੱਚੀ ਲੱਸੀ ਨਾਲ ਦਿੰਦੀ, ਤੇ ਕਰੈਨਬੇਰੀ ਦਾ ਜੂਸ ਦੇਣ ਦਾ, ਕੋਕੋਨਟ ਵਾਟਰ ਪੀਣਾ। ਤੇ ਉਹਨਾਂ ਨੇ ਆਖਣਾ ਸ਼ਾਮ ਨੂੰ ਮੇਰਾ ਜਿਹੜਾ ਬੀਪ ਜੂਰਾਂ ਨੇ ਖੁੱਲ ਗਿਆ, ਠੀਕ ਹੋ ਗਿਆ ਮੈਂ।